अस्सलामुअलैकुम सारे दोस्तों भरावां नूं और बहुत मज़ा आ रहा है। तुसीं सुनदे हो पे, भरा नूं लाइक शेयर करदे हो पे ते जनाब तुसीं अगे भी मेरी वीडियो शेयर कर रहे हो ते मैं तुहाडा बड़ा इन्हां भरावां दा शुक्रगुजार हाँ। ते जिउंदे रवो, अल्लाह ताला तुहाडे कारोबार च बरकत पाए ते और तुहाडे माई बाप नूं, भैन भरावां नूं और सारिआं नूं तंदरुस्ती दे। ते जनाब मैं तुहानूं गल सुना रहा एक होर। वो गल भाजी बस ना एवं ही जदों किसी ने फसना होवे ना वो एवं फस जाता है। ते जदों किसी बंदे दलील होना होवे वो जनाब मैं ना PSO पंप ते ना कोई मुंडे हन कोई यार दोस्त वो जनाब उन्हें मालका नाल गल की, लो जी अहां गार्ड रखना है अपना। अच्छा। उन्हें आख्या सानू कोई इतराज नहीं, रख लो। सर्दियां दे दिहाड़े सन। वो जनाब हो ना लकड़ां ਜਿਹੜੀਆਂ ना ਲਿਆਉਂਦੇ ਹਨ ਕਿਸੇ ਆਰੇ ਤੋਂ ਚੁੱਕ ਕੇ ਉਹ ਜਨਾਬ ਉੱਥੇ ਉਹਨਾਂ ਟੀਨ ਦੇ ਵਿੱਚ ਸੱਟਣੀਆਂ ਤੇ ਭਾਜੀ ਉਹ ਬਾਲ ਕੇ ਤੇ ਉਹਨਾਂ ਕੋਲੇ ਬਣਾਉਣੇ ਕਰਨੇ, ਪੈਰ ਪੂਰ ਸੇਕਣੇ ਕਰਨੇ ਤੇ ਬੜਾ ਮਜ਼ਾ ਆਉਣਾ ਕਰਨਾ। ਉਹ ਜਨਾਬ ਇੱਕ ਦਿਨ ਲੈ ਜਾਂਦੇ ਨੇ ਮੈਨੂੰ ਨਾਲ। ਅੱਛਾ। ਉਹ ਉੱਥੇ ਭਾਜੀ ਲੋਕਾਂ ਰੇੜੀਆਂ ਬਣਵਾਉਣ ਵਾਸਤੇ ਦਿੱਤੀਆਂ ਹੁੰਦੀਆਂ ਹਨ, ਕਿਸੇ ਦੀਆਂ ਨਵੀਆਂ ਬਣੀਆਂ ਹੁੰਦੀਆਂ ਹਨ। ਉਹ ਜਨਾਬ ਉਹ ਨਵੀਆਂ ਰੇੜੀਆਂ ਦੇ ਵੀ ਫੱਟੇ ਜਿਹੜੇ ਨਖੇੜ ਕੇ ਲੈ ਆਉਂਦੇ ਹਨ। ਉਹ ਜਨਾਬ ਆਰੇ ਵਾਲਾ ਜਿਹੜਾ ਨਾ ਕਿ ਬੜੇ ਹੀ ਤੰਗ ਹੋ ਗਏ ਆ। ਉਹਨੇ ਆਖਿਆ ਮੈਂ ਦਿਹਾੜੀ ਬਣਾਉਣਾ ਵਾ ਤੇ ਸ਼ਾਮ ਨੂੰ ਰੇੜੀ ਪੁੱਟੀ ਹੁੰਦੀ ਏ, ਅੱਧੀ ਰੇੜੀ ਹੋਈ ਹੁੰਦੀ ਏ, ਇਹ ਕੀ ਚੱਕਰ ਹੈ। ਆਖਰ ਚਲੋ ਵਡੇਰਾ ਬੰਦਾ ਸੀ ਉਹਨੇ ਆਖਿਆ ਕਿ ਮੈਂ ਰੋਦੇ ਰੋਣਾ ਉਹਨਾਂ ਇੱਕ ਦਿਨ ਰੋਲਾਂ ਚੰਗਾ। ਉਹ ਜਨਾਬ ਉਹ ਕੀ ਕੀਤਾ, ਉਹ ਵਿਚਾਰਾ ਨਾ ਠੰਡ ਦੇ ਵਿੱਚ ਹੀ ਨਾ ਉਹ ਜਨਾਬ ਕੋਠੇ ਦੇ ਉੱਤੇ ਨਾ ਲੰਮਾ ਪੈ ਰਿਹਾ ਬਲੇਰੇ ਵਾਲੀ ਸਾਈਡ ਤੇ। ਅੱਛਾ। ਉਹ ਜਨਾਬ ਉਹਨਾਂ ਨੇ ਇਸ ਤਰ੍ਹਾਂ ਕੀਤਾ, ਦੋ ਤਿੰਨ ਲੱਕੜਾਂ ਜਿਹੜੀਆਂ ਨਾ ਉਹ ਚੁੱਕ ਕੇ ਤੇ ਟੁਰ ਪਿਆ। ਤੇ ਮੈਨੂੰ ਆਂਦਾ ਤੂੰ ਇਸ ਤਰ੍ਹਾਂ ਕਰ ਜੁਗਨੀ, ਉਹ ਲੱਕੜਾਂ ਜਿਹੜੀਆਂ ਨਾ ਇਹ ਤੂੰ ਉਹ ਲੈ ਕੇ ਆਉਣੀਆਂ ਨੇ, ਉਹ ਬੜੀਆਂ ਸੋਹਣੀਆਂ ਬਲਦੀਆਂ ਨੇ ਤੇ ਮੈਂ ਪੰਪ ਤੇ ਚੱਲਣਾ, ਉੱਥੇ ਬੰਦਾ ਕੋਈ ਨਹੀਂ। ਮੈਂ ਕਿਹਾ ਠੀਕ ਹੈ। ਉਹ ਤਾਂ ਵੇਖੋ ਨਾ ਮੁਨਸ਼ੀ ਤੇ ਉਹਨੇ ਤੇਲ ਪਾਉਣਾ ਸੀ। ਉਹ ਜਨਾਬ ਮੈਂ ਨਾ ਲੱਕੜਾਂ ਜਿਹੜੀਆਂ ਹਨ ਉਹ ਰੇੜੀ ਦੇ ਨਾਲ ਨਾ ਕਿੱਲ ਲੱਗਿਆ ਹਨ ਬੜੇ ਤਗੜੇ, ਤੇ ਉੱਥੇ ਲੱਕੜਾਂ ਹੀ ਬਸ ਇੰਜਦੀਆਂ ਸਨ। ਉਹ ਜਨਾਬ ਮੈਂ ਨਾ ਉਹ ਲੱਕੜਾਂ ਜਿਹੜੇ ਨਾ ਪੁੱਟਦਿਆਂ ਨਾ ਭਾਜੀ ਮੈਨੂੰ ਬਾਬੇ ਆ ਫੜਿਆ। ਪਹਿਲੀ ਚੋਰੀ ਤੇ ਪਹਿਲੇ ਫਾ ਉਹ ਬਾਜ ਉਹਨੇ ਬਾਬੇ ਮੈਨੂੰ ਆ ਫੜਿਆ। ਮੈਨੂੰ ਆਂਦਾ ਤੂੰ ਪੁੱਤਰ ਮੇਰਾ ਕੋਈ 2 ਲੱਖ ਦਾ ਨੁਕਸਾਨ ਕੀਤਾ। ਮੈਂ ਆਖਿਆ ਬਾਬਾ ਮੈਂ ਤੇ ਅੱਜ ਹੀ ਆਇਆ। ਆਂਦਾ ਤੂੰ ਅੱਜ ਆਇਆ ਜਾਂ ਕੱਲ ਆਇਆ? ਆਹ ਤੇ ਬੰਦਾ ਫੜਨਾ ਸੀ। ਫੜਿਆ ਗਿਆ ਕਿ ਨਹੀਂ? ਲੱਕੜਾਂ ਹੀ ਚੁੱਕਦਾ ਫੜਿਆ ਗਿਆ ਨਾ। ਮੈਂ ਕਿਹਾ ਬਾਬਾ ਗੱਲ ਸੁਣ ਮੇਰੀ। ਮੇਰੇ ਨਾਲ ਸੀ ਇੱਕ ਹੋਰ ਮੁੰਡਾ ਤੋਂ ਮੈਨੂੰ ਆਂਦਾ ਆਰਾ ਸਾਡਾ ਆਪਣਾ ਤੇ ਇੱਥੋਂ ਯਾਨੀ ਕਿ ਲੱਕੜਾਂ ਮੈਂ ਆਪਣੀਆਂ ਖੜਨਾ ਵਾ, ਮੈਂ ਚੋਰੀ ਨਹੀਂ ਕਰਦਾ। ਜੇ ਮੈਨੂੰ ਆਂਦਾ ਨਾ ਕਿ ਮੈਂ ਚੋਰੀ ਦੀਆਂ ਖੜਨਾ ਤੇ ਮੈਂ ਬਾਬਾ ਯਕੀਨ ਕਰਕੇ ਮੰਨੀ ਮੈਂ ਨਹੀਂ ਸੀ ਆਵਾਂ। ਤੇ ਚਲੋ ਉਹਨੇ ਆਖਿਆ ਹੁਣ ਇਹਦੇ ਪੈਸੇ ਹੁਣ ਤੂੰ ਹੀ ਦੇਣੇ ਨੇ, ਮੈਂ ਕਿਸੇ ਨੂੰ ਨਹੀਂ ਜਾਣਦਾ ਹਾਂ, ਤੈਨੂੰ ਫੜਿਆ। ਉਹ ਵੀ ਸਿਆਪਾ ਮੇਰੇ ਘਰ। ਅੱਛਾ ਲੋ ਜਨਾਬ ਹੋਣਾ ਬਾਬਾ ਜਿਹੜਾ ਕਿ ਮੇਰੇ ਨਾਲ ਹੀ ਪੰਪ ਤੇ ਆ ਜਾਂਦਾ। ਅੱਛਾ। ਪੰਪ ਤੇ ਆ ਜਾਂਦਾ ਜਿਹੜਾ ਪਹਿਲਾਂ ਗਿਆ ਸੀ ਨਾ ਉਹ ਜਨਾਬ ਪੈਰ ਤੇ ਲੱਕੜਾਂ ਧੜਕਣਾ ਤੇ ਉਹ ਜ਼ੋਰ ਲਾ ਕੇ ਉਹ ਤਰੋੜੀ ਜਾਵੇ। ਮੈਂ ਬਾਬਾ ਵੇਖ ਉਹ ਵੀ ਲੱਕੜਾਂ ਤੇਰੀਆਂ ਨੇ। ਮੈਂ ਕਿਹਾ ਮੇਰੇ ਤੋਂ ਪਹਿਲਾਂ ਲੈ ਕੇ ਆਇਆ। ਆਂਦਾ ਤੂੰ ਹੈ ਕਿੱਥੇ ਦਾ? ਮੈਂ ਕਿਹਾ ਮੈਂ ਉਹ ਦਾਦ ਵਾਲੀ ਦਾ, ਜਦੋਂ ਤੇਰਾ ਦਿਲ ਕਰੇ ਆ ਜੀ। ਆਂਦਾ ਉਹ ਤਾਂ ਮੇਰੀ ਮਰਜ਼ੀ ਹੈ ਪਰ ਪੈਸੇ ਦੇਣੇ ਨਹੀਂ ਤੇ ਜਾਣੇ। ਤੇ ਆਂਦਾ ਉਹਨੇ ਭਾਜੀ ਕੀਤਾ ਮਾਲਕਾਂ ਨੂੰ ਫੋਨ ਨੰਬਰ ਲੈ ਕੇ ਮੁਨਸ਼ੀ ਕੋਲ। ਉਹਨੇ ਆਖਿਆ ਭਾਜੀ ਜਿਹੜਾ ਪੰਪ ਤੇ ਆ ਗਿਆ ਜੀ। ਉਹ ਜਨਾਬ ਉਹ ਪੰਪ ਤੋਂ ਹੋ ਕੇ ਟੁਰ ਗਏ ਹਨ, ਉਹਨਾਂ ਨੂੰ ਘਰੋਂ ਫਿਰ ਪੰਪ ਤੇ ਆਉਣਾ ਪਿਆ। ਉਹ ਬੜੇ ਗੁੱਸੇ 'ਚ ਭਾਜੀ ਉਹ ਆਏ ਤੇ ਉਹ ਆਂਦੇ ਨੇ ਹਾਂ ਭਾਈ ਕੀ ਹੋਇਆ ਇੱਥੇ? ਮੈਂ ਕਿਹਾ ਸਰ ਜੀ ਗੱਲ ਇਹ ਵੇ ਮੈਂ ਅਜੇ ਕੱਲ ਡਿਊਟੀ ਤੇ ਆਉਣਾ ਪਿਆ। ਇਹ ਮੁੰਡਾ ਆਰਾ ਸਾਡਾ ਆਪਣਾ ਠੀਕ ਹੈ, ਉੱਥੋਂ ਅਸੀਂ ਲੱਕੜਾਂ ਲਿਆਉਂਦੇ ਆ ਤੋਂ ਅਸੀਂ ਬਾਲਨੇ ਆ ਤੇ ਮੈਨੂੰ ਇਹਨੇ ਜਨਾਬ ਫਸਾ ਛੜਿਆ। ਉਹ ਆਂਦੇ ਨੇ ਪੈਸੇ ਹੁਣ ਤੂੰ ਦੇ, ਦੱਸੋ ਮੇਰਾ ਹੁਣ ਕੀ ਹਾਲ ਹੈ? ਉਹਨੇ ਆਖਿਆ ਕਿ ਤੂੰ ਗਾਰਡ ਸੈਨਾ? ਮੈਂ ਕਿਹਾ ਹਾਂਜੀ। ਇਹ ਤੇਰਾ ਤੋਕੀ ਨਹੀਂ ਸੀ ਬਣਦਾ ਜਾਣ ਦਾ, ਇਹ ਜਾਂਦੇ ਨਾ ਜਾਂਦੇ ਤੂੰ ਪੰਪ ਛੱਡ ਕੇ ਕਿਉਂ ਗਿਆ? ਮੈਂ ਕਿਹਾ ਸਰ ਜੀ ਗੱਲ ਹੈ ਇਹਨਾਂ ਜ਼ਿੰਮੇਦਾਰੀ ਪਿੱਛੋਂ ਚੁੱਕੀ ਸੀ ਤੇ ਤਾਂ ਵਾਸਤੇ ਮੈਂ ਇਹਨਾਂ ਮੈਨੂੰ ਮੁਨਸ਼ੀ ਵੀ ਘੱਲਿਆ। ਮੁਨਸ਼ੀ ਮਗਰੋਂ ਤੇਲ ਪਾਉਂਦਾ ਰਿਹਾ। ਆਹ ਚਲੋ ਤਰਲਾ ਮਿੰਟ ਕੀਤਾ, ਚਲੋ ਉਹਨਾਂ ਨਾਲ
ਉਸੇ ਮੁੰਡੇ ਨੂੰ ਪੈਸੇ ਉਹਨਾਂ ਪਾ ਦਿੱਤੇ। ਹੂੰ ਉਹਨਾਂ ਆਖਿਆ ਕਿ ਗੱਲ ਇਹ ਵੀ ਬੰਦਾ ਹਿਫਾਜ਼ਤ ਵੱਧ ਰੱਖਿਆ ਤੇ ਤੁਸੀਂ ਨਾਲ ਹੀ ਨੂੰ ਵੀ ਲੈ ਗਏ। ਹੂੰ ਠੀਕ ਹੈ, ਤੇ ਤੈਨੂੰ ਅੱਗੋਂ ਕੰਨ ਨਹੀਂ। ਹੂੰ ਮੈਂ ਕਿਹਾ ਠੀਕ ਹੈ। ਉਹਨਾਂ ਮੇਰੇ ਤੇ ਕਿਉਂ ਦਬਾਅ ਪਾਇਆ? ਮੈਂ ਸਾਂ ਗਾਰਡ। ਉਹਨਾਂ ਆਖਿਆ ਜੇ ਤੇ ਦਬਾਅ ਪਾਇਆ ਇੱਥੇ ਕੋਈ ਵੀ ਵਾਧਾ ਘਾਟਾ ਹੋਇਆ ਤੇ ਇਹਨੇ ਤੇ ਸਾਨੂੰ ਤੇ ਨਹੀਂ ਦੱਸਣਾ। ਆਖਰ ਚਲੋ ਉਹ ਜਨਾਬ ਜਿਹੜਾ ਨਾ ਕਿ ਮੈਂ ਇਹਦੇ ਕੰਮਾਂ ਦੇ ਬੜਾ ਖਿਲਾਫ ਹੋਣਾ। ਉਹ ਜਨਾਬ ਉਹ ਦਫ਼ਤਰ ਦੇ ਨਾਲ ਇੱਕ ਹੋਰ ਕਮਰਾ ਸੀ, ਉੱਥੇ ਮੁਨਸ਼ੀ ਬਹਿੰਦਾ ਹੁੰਦਾ ਸੀ। ਤੇ ਉਹ ਜਨਾਬ ਜਿਵੇਂ ਆਹ ਸੋਫਾ ਪਿਆ ਨਾ, ਇੰਜ ਸੋਫਾ ਪਿਆ ਸੀ। ਅੱਛਾ। ਉਹ ਜਨਾਬ ਮੈਨੂੰ ਨਾ ਅੰਦਰ ਸਵਾ ਕੇ ਨਾ ਤਾਂ ਆਪੇ ਮੇਰੇ ਉੱਤੇ ਬਿਸਤਰਾ ਦੇ ਕੇ ਨਾ ਤੇ ਬਾਹਰ ਨਿਕਲ ਜਾ ਕਰੇ। ਅੱਛਾ। ਮੈਂ ਆਖਿਆ ਯਾਰ ਐਡਾ ਚੰਗਾ ਬੰਦਾ ਤੇ ਮੈਂ ਅੱਜ ਤੱਕ ਨਹੀਂ ਵੇਖਿਆ। ਮੈਨੂੰ ਬੈੱਡ ਤੇ ਸਵਾ ਕੇ ਉੱਥੇ ਸੋਫੇ ਤੇ ਉੱਤੇ ਮੇਰੇ ਬਿਸਤਰਾ ਵੀ ਦੇ ਕੇ ਜਾਵੇ। ਚੱਕਰ ਕੀ ਹੈ? ਔਰ ਚਲੋ ਮੈਂ ਜਨਾਬ ਹੋਣਾ ਸੌਂ ਜਾਂਦਾ ਰਿਹਾ। ਜਦੋਂ ਉਹਨੇ 3 ਕੁ ਦਿਹਾੜੇ ਇੰਜ ਕੀਤਾ ਨਾ, ਮੈਂ ਨਾ ਫਿਰ ਸੋਚਣ ਲੱਗ ਪਿਆ। ਮੈਂ ਕਿਹਾ ਗੱਲ ਇਹ ਵੇ ਕਿ ਯਾਰ ਮੈਂ ਰੋਜ਼ ਆਉਣਾ ਵਾ ਤੇ ਸੌਂ ਰਹਿਣਾ ਤੇ ਗੱਲ ਇਹ ਕੱਲ ਨੂੰ ਕੋਈ ਵਾਧਾ ਘਾਟਾ ਹੋ ਗਿਆ ਤੇ ਜੁਗਨੀ ਪੈਸੇ ਕਿੱਥੋਂ ਦੇਗਾ? ਉਧਰੋਂ ਤਾਂ ਜਾਨ ਛੁੱਟ ਗਈ, ਇੱਥੋਂ ਨਹੀਂ ਛੁੱਟਣੀ। ਉਹ ਜਨਾਬ ਮੈਨੂੰ ਆਖਣ ਲੱਗ ਪਿਆ ਤੂੰ ਇਸ ਤਰ੍ਹਾਂ ਕਰਨਾ, 9 ਵਜੇ ਤੱਕ ਡਿਊਟੀ ਤੇ ਆਉਣਾ, 9 ਵਜੇ ਤੋਂ ਬਾਅਦ ਤੂੰ ਘਰ ਟੁਰ ਜਾਣਾ। ਅੱਛਾ। ਹਾਜ਼ਰੀ ਲਵਾ ਕੇ ਮਾਲਕਾਂ ਨੂੰ ਪਤਾ ਹੋਵੇ ਗਾਰਡ ਆਏ ਆ। ਮੈਂ ਇੰਜ ਨਹੀਂ ਕਰਨਾ, ਮੈਨੂੰ ਕੰਮ ਨਾ ਕਰਨਾ ਵਾਰੇ 'ਚ, ਇਹ ਕੰਮ ਮੈਂ ਨਹੀਂ ਕਰਨਾ। ਤਾਂ ਫਿਰ ਸੌਂ ਰਵਿਆ ਕਰ ਚੁੱਪ ਕਰਕੇ, ਅਸੀਂ ਜਾਣੀਏ ਸਾਡਾ ਕੰਮ ਜਾਣਾ। ਮੈਂ ਕਿਹਾ ਠੀਕ ਹੈ। ਮੈਂ ਹੁਣ ਤੁਹਾਨੂੰ ਦੱਸਾਂਗਾ ਕੰਮ ਕਿਹਦਾ ਜਾਣਾ। ਉਹ ਜਨਾਬ ਮੈਨੂੰ ਆਂਦਾ ਸੌਂ ਰਿਹਾ। ਮੈਂ ਕਿਹਾ ਧਿਆਨ ਕਰਿਆ ਜੀ ਮੈਂ ਸੌਂ ਰਹਿਣਾ। ਮੈਂ ਠੀਕ ਹੈ। ਉਹ ਭਾਜੀ ਸ਼ੀਸ਼ੇ ਦੇ ਨਾਲ ਨਾ ਪਰਦਾ ਜਿਹਾ ਲੱਗਾ ਸੀ, ਜਦੋਂ ਪਰਦਾ ਵੀ ਅੱਗੇ ਕਰਕੇ ਜਾਂਦਾ ਸੀ। ਮੈਂ ਫਿਰ ਜਨਾਬ ਜਦੋਂ ਮੈਂ ਪਰਦਾ ਜਿਹੜਾ ਨਾ ਕੋਈ ਰਾਤ 12 12:30 ਵਜੇ ਥੋੜਾ ਜਿਹਾ ਮੈਨੇਜ ਕੀਤਾ ਨਾ ਭਾਜੀ, ਇੱਕ ਉਹਨਾਂ ਗੱਡੀ ਵਾਲਿਆਂ ਨੂੰ ਲਾਇਆ ਪੈਪ, ਉਹ ਤੇਲ ਕੱਢੀ ਆਉਂ। ਮੈਂ ਇੱਕ ਤਾਂ ਫੜਿਆ ਗਿਆ ਸੀ ਨਾ। ਚੱਲ ਭਾਈ ਜੁਗਨੀ ਹੁਣ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਗਾਰਡ ਸੁੱਤਾ ਹੋਇਆ। ਦਿਹਾੜੇ ਜਦੋਂ ਲੰਘੇ ਨਾ 2 ਕੁ, ਉਹ ਭਾਜੀ ਜਦੋਂ ਮੁਨਸ਼ੀ ਰਲ ਜੇ ਨਾ ਨਾਲ, ਸਮਝ ਕੇ ਚਾਬੀ ਸਾਰੀ ਉਹਨਾਂ ਕੋਲ। ਉਹ ਭਾਜੀ ਉਹਨੇ ਨਾ ਫਿਰ ਮਸ਼ੀਨ ਦਾ ਖੋਲਿਆ ਬੂਆ, ਮਸ਼ੀਨ ਦਾ ਉਹਨੇ ਬੂਆ ਖੋਲਿਆ ਨਾ ਭਾਜੀ, ਉਹਨੇ ਫਿਰ ਪੁਆਇੰਟ ਜਿਹੜੇ ਨਾ ਸੱਟੇ ਨੇ ਥੱਲੇ। ਅੱਛਾ। ਪੁਆਇੰਟ ਉਹਨੇ ਸੱਟੇ ਨੇ ਫਿਰ ਥੱਲੇ। ਤੇਲ ਤਾਂ ਮਹਿੰਗਾ ਵਿਕਿਆ ਸੀ, ਉਹਨੇ ਪੁਆਇੰਟ ਥੱਲੇ ਸੱਟੇ ਕਿਉਂਕਿ ਨਾ ਪਤਾ ਹੋਵੇ ਤੇਲ ਥੋੜਾ ਵਿਕਿਆ। ਅੱਛਾ ਲਓ ਜੀ, ਜਦੋਂ ਮੈਂ ਵੇਖਿਆ ਨਾ ਯਕੀਨ ਕਰਕੇ ਮੰਨਿਆ ਜੁਗਨੀ ਦਾ ਲੂੰ ਖਲਾ ਹੋ ਗਿਆ। ਵਾਹ। ਮੈਂ ਕਿਹਾ ਯਾ ਅੱਲਾ ਮਾਫ ਕਰੀ, ਆਪਣੀ ਰਜ਼ਾ ਵਿੱਚ ਦੇਈ। ਠੀਕ ਹੈ। ਤੇ ਮੈਂ ਜਨਾਬ ਫਿਰ ਕੀ ਕੀਤਾ, ਅੱਗੂ ਰਾਤ ਨੂੰ ਜਦੋਂ ਮੈਂ ਡਿਊਟੀ ਤੇ ਆਇਆ ਨਾ, ਮੈਨੂੰ ਆਂਦੇ ਨੇ ਜੁਗਨੀ ਆ ਫੜ 2000 ਰੁਪਇਆ। ਅੱਛਾ। ਮੈਂ ਇਹ ਕਾਹਦਾ? ਇਹ ਤੇਰਾ ਨਾਮ ਹੈ। ਮੈਂ ਇਹ ਮੇਰਾ ਨਾਮ ਤੇਲ ਚੋਰੀ ਕਰਨ ਨੂੰ ਕਰਵਾਉਣ ਦਾ। ਸੁਭਾਨ ਅੱਲਾ। ਹਾਂ, ਮੈਂ ਇਹ ਚੋਰੀ ਕਰਵਾਉਣ ਦਾ ਮੇਰਾ ਨਾਮ ਹੈ। ਅੱਲਾ ਦੇ ਉਹ ਬੰਦੇ ਹੋ ਤੁਸੀਂ, ਮੁੜ ਜਾਓ। ਮੈਂ ਹੁਣ ਤੁਹਾਡਾ ਇੱਥੇ ਪੁੱਟ ਭਾਂਡਾ ਛੱਡਣਾ ਜੇ। ਠੀਕ ਹੈ। ਅੱਛਾ। ਉਹ ਭਾਜੀ ਉਹਨਾਂ ਨੂੰ ਪੈ ਗਏ ਪਿੱਛੋਂ। ਉਹ ਆਖਣ ਕੀ ਕਰੀਏ? ਉਹ ਜਨਾਬ ਕੋਈ ਆਂਦਾ ਇਹਨੂੰ ਸਿੱਜੀ ਖਵਾਓ, ਕੋਈ ਆਖੇ ਇਹਨੂੰ ਮੋਟਾ ਖਵਾਓ। ਮੈਂ ਜੁਗਨੀ ਵਿਕਣ ਵਾਲਾ ਨਹੀਂ ਜੇ। ਉਹ ਜਨਾਬ ਚਲੋ ਮੈਨੂੰ ਰਾਤ ਨਾ ਮੇਰੀ ਨਾ ਔਖਾ ਸੌਖਿਆ ਹੋ ਕੇ ਨਾ ਮੇਰੇ ਨਾਲ ਲੜ ਘੋਲ ਕੇ ਨਾ ਕਢਾ ਦਿੱਤੀ। ਅੱਗੋਂ ਜਨਾਬ ਜਿਹੜਾ ਨਾ ਕਿ ਡਿਊਟੀ ਉਹਨਾਂ ਦੀ ਵੀ ਬਦਲੀ ਸੀ। ਤੇ ਮੈਂ ਜਨਾਬ ਟੁਰ ਗਿਆ। ਸਵੇਰੇ ਆ ਜਾਂਦਾ ਵੇ ਦੂਜਾ ਮੈਨੇਜਰ ਹਿਸਾਬ ਕਿਤਾਬ ਕਰਨ ਵਾਲਾ। ਮੈਂ ਉਹਨਾਂ ਨੂੰ ਆ ਕੇ ਆਖਿਆ ਮੈਂ ਸਰ ਜੀ ਮੈਂ ਇਹ ਕੰਮ ਨਹੀਂ ਕਰਨਾ। ਉਹਨੇ ਆਖਿਆ ਪੁੱਤਰ ਕੀ ਹੋਇਆ? ਮੈਂ ਸਰ ਜੀ ਗੱਲ ਇਹ ਵੇ ਮੈਂ ਆ ਮਾੜਾ ਬੰਦਾ, ਮੈਂ ਰਕਸ਼ਾ ਚਲਾ ਕੇ ਹੱਕ ਲਾਦੀ ਮੈਂ ਰੋਟੀ ਖਾਣਾ ਤੇ ਮੇਰਾ ਨਿਜ਼ਾਮ ਬੜਾ ਸੋਹਣਾ ਰੱਬ ਨੇ ਚਲਾਇਆ। ਠੀਕ ਹੈ। ਤੇ ਮੈਂ ਰਕਸ਼ੇ ਚਲਾਨਾ ਵਾ, ਮੈਂ ਇਹ ਕੰਮ ਨਹੀਂ ਕਰਨਾ। ਠੀਕ ਹੈ। ਉਹਨੇ ਆਖਿਆ ਗੱਲ ਠੱਪੀ ਰਹਿਣ ਦੇ, ਤੂੰ ਗੱਲ ਨਹੀਂ ਕਿਸੇ ਅੱਗੇ ਕਰਨੀ। ਮੈਂ ਸੋਚਿਆ ਮੈਂ ਜੇ ਵੀ ਵਿਕੇ ਹੋਇਆ ਨਾ ਫੇਰ ਸਮਝ ਕੇ ਮਾਲਕ ਦਾ ਬੇੜਾ ਰੁੜ ਗਿਆ। ਮੈਂ ਅੱਛਾ। ਉਹ ਜਨਾਬ ਮੈਂ ਜੋ ਸ਼ਾਮ ਨੂੰ ਡਿਊਟੀ ਤੇ ਆਇਆ ਨਾ, ਉਹ ਜਨਾਬ ਮਾਲਕ ਘਰੇ ਆਏ ਨੇ। ਹੁੰਦਿਆਂ ਸਾਰ ਭਾਜੀ ਉਹਨਾਂ ਪਹਿਲਾਂ ਮਾਰਿਆ ਠੁੱਡਾ ਅੱਗ ਵਾਲੇ ਟੀਨ ਨੂੰ। ਅੱਗ ਵਾਲੇ ਟੀਨ ਉਹਨਾਂ ਠੁੱਡਾ ਮਾਰਿਆ ਤੇ ਉਹ ਫਲਾਣਿਆ ਤੂੰ ਵੀ ਅੰਦਰ ਆ, ਫਲਾਣਿਆ ਤੂੰ ਵੀ ਅੰਦਰ ਆ, ਫਲਾਣਿਆ ਤੂੰ ਵੀ ਆ, ਪੰਪ ਬੰਦ ਕਰ ਦਿਓ, ਇੱਧਰ ਆ ਗਾਰਡ ਤੂੰ ਵੀ ਅੰਦਰ। ਮੈਨੂੰ ਆਂਦੇ ਨੇ ਹਾਂ ਦੱਸ ਕੀ ਹੋਏ?
ਮੈਂ ਕਿਹਾ ਲੈ ਮੈਨੂੰ ਲੱਗਾ ਹੀ ਮਰਵਾਉਣ ਨੂੰ। ਤੈਨੂੰ ਜੋ ਮੈਂ ਦੱਸਿਆ ਕਿ ਤੂੰ ਚੁੱਪ ਕਰਕੇ ਤੂੰ ਆਪਣਾ ਕੰਮ ਕਰ, ਤੂੰ ਅੱਗੋਂ ਅੰਦਰ ਤੈਨੂੰ ਕੋਈ ਡਰ ਨਹੀਂ। ਮੈਂ ਯਾਰ ਮੇਰੇ ਯਾਰ ਬੇਲੀ ਸਨ, ਮੇਰੇ ਸੱਜਣ ਸਨ, ਮੈਂ ਤੁਹਾਨੂੰ ਬਚਾਇਆ। ਠੀਕ, ਤੁਹਾਨੂੰ ਕੀ ਪਤਾ ਲੱਗਦਾ ਸੀ। ਅੱਛਾ, ਉਹ ਜਨਾਬ ਆਖਰ ਚਲੋ ਉਹਨਾਂ ਆਖਿਆ ਕਿ ਭਾਈ ਗੱਲ ਇਹ ਵੇ ਤੂੰ ਹੁਣ ਡਿਊਟੀ ਕਰਨੀ ਹੈ ਕਿ ਨਹੀਂ ਕਰਨੀ। ਮੈਂ ਸਰ ਮੈਂ ਡਿਊਟੀ ਨਹੀਂ ਕਰਨੀ। ਇਹ ਕਿਉਂ? ਅਸੀਂ ਤੈਨੂੰ ਆਨੇ ਘਰ ਤੇਰੀ ਤਨਖਾਹ 15,000, ਤੇਰੀ ਕਰਨੇ ਆ 25,000। ਮੈਂ ਮੈਨੂੰ ਤੁਸੀਂ 50 ਵੀ ਆਖੋ ਤੇ ਨਾ ਮੈਂ ਨਹੀਂ ਕਰਨੇ। ਇਹ ਵਜ੍ਹਾ ਮੈਂ ਮੇਰੇ ਅੰਦਰ ਗੱਲ ਹੈ। ਜਨਾਬ ਉਹਨਾਂ ਨਾ ਸਾਰਾ ਡਾਟਾ ਕੱਢਿਆ ਨਾ ਤੇਲ ਦਾ ਵੀ, ਗੱਡੀਆਂ ਦਾ ਭਾਅ, ਜਿਹੜੇ ਗੱਡੀਆਂ ਤੇਲ ਵਧਾਰ ਪਵਾ ਕੇ ਜਾਂਦੀਆਂ ਸਨ ਨਾ, ਉਹ ਜਨਾਬ ਉਹ ਵੀ ਪੈਸੇ ਜਿਹੜੇ ਹਨ ਲੈ ਕੇ ਨਾ ਤੋਂ ਨਾ ਉਹ ਵੀ ਉਤੋਂ ਇੰਜ ਕਰ ਛੱਡਿਆ ਜਿਵੇਂ ਗੱਡੀ ਤੇਲ ਵਧਾਰ ਪਵਾਏ ਹੀ ਨੇ। ਉਹ ਜਨਾਬ ਉਹਨਾਂ ਸਾਰਾ ਡਾਟਾ ਖੋਲਿਆ ਤੇ ਯਕੀਨ ਕਰ ਕਿ ਮੰਨੀ 70 ਲੱਖ ਰੁਪਏ ਦਾ ਘਾਪਾ। ਉਹ ਮੈਂ ਹਾਂ ਸ਼ੁਕਰ ਹੈ ਯਾ ਅੱਲਾ ਤੇਰਾ ਜੁਗਨੀ ਨੂੰ ਬਚਾ ਛੜੀ, ਜੇ ਮੇਰੇ ਅਕਲ ਦੇ ਪੜਦਾ ਪਿਆ ਰਹਿੰਦਾ ਜਨਾਬ ਮੈਂ ਤਾਂ ਡੂੰਘਿਆ ਗਿਆ। ਉਹ ਜਨਾਬ ਗੱਲ ਹੈ ਉਹ ਮਾਲਕਾਂ ਨੇ ਮੇਰਾ ਬੜਾ ਸ਼ੁਕਰੀਆ ਅਦਾ ਕੀਤਾ। ਉਹਨਾਂ ਮੈਨੂੰ 20,000 ਰੁਪਇਆ ਨਾਮ ਦਿੱਤਾ। ਆਂਦੇ ਨੇ ਜੁਗਨੀ ਆ ਤੇਰਾ ਨਾਮ 20,000 ਰੁਪਇਆ। ਮੈਂ ਸਰ ਮੈਂ ਆਪਣੇ ਨਾਮ ਵਾਸਤੇ ਇੰਜ ਨਹੀਂ ਕੀਤਾ, ਕਿਉਂ ਮੈਂ ਆਪਣੀ ਡਿਊਟੀ ਹੱਕ ਹਲਾਲ ਦੀ ਕਰਨ ਵਾਸਤੇ ਕੀਤਾ। ਤੇ ਇਹ ਤੁਸੀਂ ਰੱਖੋ, ਤੁਹਾਡੇ ਮੇਰੇ ਵੱਲ ਆ ਗਏ। ਉਹਨਾਂ ਆਖਿਆ ਨਹੀਂ ਹੁਣ ਤੂੰ ਸਾਡਾ ਦਿਲ ਨਾ ਤਰੋੜ। ਮੈਂ ਹਾਂ ਠੀਕ ਹੈ। ਉਹ ਜਨਾਬ ਮੈਂ 20,000 ਰੁਪਇਆ ਮੈਂ ਵਜੇ ਹੀ ਪਾ ਲਿਆ। ਫਿਰ ਮੈਂ ਘਰ ਨਹੀਂ ਖੜਿਆ। ਮੈਂ ਯਾਰਾਂ ਬੇਲੀਆਂ ਨੂੰ ਆਪਣਾ ਖਵਾ ਪਿਆ ਛੱਡਿਆ। ਮੈਂ ਹੈਲੋ ਫੜ ਖਾਓ ਕੋ ਨਹੀਂ ਗੱਲ। ਤੇ ਉਹ ਬੰਦਾ ਹਜੇ ਤੱਕ ਮੇਰੇ ਤਰਲੇ ਕਰਦਾ ਤੂੰ ਪੰਪ ਤੇ ਆ। ਮੈਂ ਨਹੀਂ ਜਾਂਦਾ। ਉਹ ਜਿਹੜੇ ਦੂਜੇ ਬੰਦੇ ਨੇ ਉਹ ਦਲੀਲ ਹੁੰਦੇ ਫਿਰਦੇ ਨੇ ਨਾ ਉਹਨਾਂ ਨੂੰ ਕੋਈ ਰੱਖਦਾ ਪਿਆ। ਭੈੜੇ ਬੰਦੇ ਦਾ ਕੋਈ ਗਾਹਕ ਹੈ ਜੇ? ਕੋਈ ਗਾਹਕ ਨਹੀਂ ਭੈੜੇ ਬੰਦੇ ਦਾ। ਤੇ ਯਾਰ ਮੈਂ ਇਸ ਵਾਰ ਮੈਂ ਵਿੱਚ ਵੀਡੀਓ ਬਣਾਣਾ ਕਿ ਯਾਰ ਚੋਰੀ ਨਾ ਕਰਿਆ ਕਰੋ। ਠੀਕ ਹੈ, ਅੱਲਾ ਸੋਨੇ ਕੋ ਮੰਗਿਆ ਕਰੋ। ਉਹਨਾਂ ਵਾਅਦਾ ਕੀਤਾ ਹੈ ਜੇ ਉਹਨਾਂ ਦੁਨੀਆ ਤੇ ਘੱਲੇ ਆ ਤੇ ਉਹਨਾਂ ਸਾਨੂੰ ਰੋਟੀ ਵੀ ਦੇਣੀ ਹੈ। ਠੀਕ ਹੈ, ਇਹ ਚੋਰੀ ਕਰਨ ਨਾਲ ਆਪਣਾ ਸਾਡੇ ਨਸੀਬਾਂ 'ਚ ਨਹੀਂ ਲਿਖੇ ਆ। ਤੇ ਜਨਾਬ ਅੱਲਾ ਦਾ ਸ਼ੁਕਰ ਕਰਿਆ ਕਰੋ, ਹੱਕ ਹਲਾਲ ਦੀ ਕਰਨ ਦੀ ਨਾ ਕੋਸ਼ਿਸ਼ ਕਰਿਆ ਕਰੋ। ਅੱਲਾ ਤਾਲਾ ਤੁਹਾਨੂੰ ਤੰਦਰੁਸਤੀ ਦੇਵੇ, ਹੱਕ ਹਲਾਲ ਦੀ ਕਮਾਉਣ ਦੀ ਤੌਫੀਕ ਅਤਾ ਫਰਮਾਏ। ਅੱਲਾ ਤਾਲਾ ਤੁਹਾਡੇ ਕਾਰੋਬਾਰ 'ਚ ਬਰਕਤ ਪਾਏ। ਅੱਲਾ ਤਾਲਾ ਤੁਹਾਨੂੰ ਨੇਕ ਕਰੇ। ਤੇ ਜਨਾਬ ਗੱਲ ਇਹ ਵੇ ਅਗਰ ਜੇ ਇਹ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਤੇ ਇਹਨੂੰ ਤੁਹਾਂ ਦੇਣ ਦੇ ਨਾਲ ਸੋਚਣਾ ਸਮਝਣਾ ਤਾਂ ਕਿ ਅਸੀਂ ਵੀ ਕੋਈ ਚੋਰੀ ਵਾਲਾ ਕੰਮ ਨਾ ਕਰੀਏ, ਅੱਲਾ ਤਾਲਾ ਕੋ ਮੰਗੀਏ ਤੇ ਉਹਦੇ ਕੋਲ ਅਸੀਂ ਮੰਗਣ ਦੇ ਹੱਕਦਾਰ ਹਾਂ। ਤੇ ਸਲਾਮ ਅਲੈਕਮ। ਜੇ ਮਜ਼ਾ ਆਇਆ ਤੇ ਇਸ ਵੀਡੀਓ ਨੂੰ ਲਾਈਕ ਕਰਿਆ ਜੇ ਤੇ ਔਰ ਆਪਣੇ ਅਗਲਿਆਂ ਭਰਾਵਾਂ ਦੋਸਤਾਂ ਨੂੰ ਸ਼ੇਅਰ ਕਰਿਆ ਜੇ। ਤੇ ਉਹ ਜਿਹੜਾ ਯਾਰ ਉਹ ਨਾਲ ਨਹੀਂ ਹੁੰਦਾ ਉਹ ਘੰਟੇ ਵਾਲਾ ਨਿਸ਼ਾਨ ਉਹ ਯਾਰ ਜੇ ਖੜਕਦੀ ਹੁੰਦੀ ਏ ਉਹਨੂੰ ਇੰਜ ਕਰ ਦਿਆ ਜੇ। ਤੁਹਾਡਾ ਕੀ ਜਾਣਾ ਚਾਹੇ ਯਾਰ ਕੋਈ ਜੁਗਨੀ ਜਾਂ ਟਾਈਮ ਬਣਦਾ ਚਾਹੇ ਯਾਰ ਉਹਨੂੰ ਵੀ ਥੋੜਾ ਜਿਹਾ ਹੋਰ ਮਜ਼ਾ ਆ ਜਾਏਗਾ। ਸਲਾਮ ਅਲੈਕਮ ਜਨਾਬ, ਤੁਹਾਨੂੰ ਫਿਰ ਮਿਲਾਂਗੇ। ਹੱਸਦੇ ਰਹੋ, ਵਸਦੇ ਰਹੋ। ਪਾਕਿਸਤਾਨ ਜ਼ਿੰਦਾਬਾਦ।